ਅੱਜਕੱਲ੍ਹ ਦਰਿਆਏ ਸਤਲੁਜ ਦੇ ਵਿੱਚ ਭਾਰਤ ਵੱਲੋਂ ਆਬੀ ਜਾਰਹੀਅਤ ਦਾ ਬਹੁਤ ਸ਼ੋਰੋ ਗੁਲਗੁਲਾ ਅਤੇ ਇਹ ਦਰਿਆਏ ਸਤਲੁਜ ਦੇ ਕੋਲ ਅਸੀਂ ਹਕਾਇਕ ਜਾਣਨ ਲਈ ਪਹੁੰਚੇ ਹਾਂ। ਦਰਿਆਏ ਸਤਲੁਜ ਪੰਜਾਬ ਦਾ ਇੰਡਸ ਤੋਂ ਬਾਅਦ ਸਭ ਤੋਂ ਵੱਡਾ ਦਰਿਆ, 1500 ਕਿਲੋਮੀਟਰ ਲੰਬਾ ਇਹ ਦਰਿਆ ਪਾਕਿਸਤਾਨ ਦੇ ਵਿੱਚ ਵੀ 500 ਕਿਲੋਮੀਟਰ ਵਗਦਾ। ਅਤੇ ਇਹ ਸਾਰਾ ਜਿਹੜਾ ਹਿੱਸਾ ਅਸੀਂ ਦਿਖਾ ਰਹੇ ਹਾਂ, ਇਹ ਦਰਿਆਏ ਸਤਲੁਜ ਅੱਜ ਦੇ ਦਿਨ ਦੀ ਪੋਜੀਸ਼ਨ ਆ। ਕਿਹਾ ਜਾ ਰਿਹਾ ਕਿ ਬਹੁਤ ਵੱਡਾ ਪਾਣੀ ਇੰਡੀਆ ਨੇ ਛੱਡਤਾ, ਬੜਾ ਸੈਲਾਬ ਆ ਗਿਆ, ਬੜੀ ਆਬੀ ਜਾਰਹੀਅਤ ਹੋ ਗਈ। ਆਹ ਦੇਖ ਲਓ ਕਿੰਨਾ ਕੁ ਪਾਣੀ ਦਰਿਆਏ ਸਤਲੁਜ 'ਚ ਹੈਗਾ ਵਾ ਅਤੇ ਕਿੰਨਾ ਕੁ ਸੈਲਾਬ ਦੀ ਇੱਥੇ ਪੋਜੀਸ਼ਨ ਆ। ਇਹ ਥਾਂ ਬਹਾਵਲਪੁਰ ਦੇ ਪੁਲ ਆ ਜਿਹੜਾ ਰੇਲਵੇ ਲਾਈਨ ਵਾਲਾ, ਉੱਥੇ ਅਸੀਂ ਗੁਜ਼ਰ ਰਹੇ ਹਾਂ ਅਤੇ ਦੇਖ ਰਹੇ ਹਾਂ ਕਿ ਥੱਲੇ ਕੀ ਪੋਜੀਸ਼ਨ ਆ। ਤੁਸੀਂ ਦੇਖ ਸਕਦੇ ਹੋ ਕਿ ਫਸਲਾਂ ਕਾਸ਼ਤ ਕੀਤੀਆਂ ਹੋਈਆਂ, ਇਹਦੇ ਵਿੱਚ ਪਾਣੀ ਨਹੀਂ ਹੈ। ਪਾਣੀ ਆਏਗਾ ਅੱਗੇ, ਉਹ ਵੀ ਦਿਖਾਉਂਦੇ ਹਾਂ ਕਿੰਨਾ ਕੁ। ਹੁਣ ਇੰਡੀਆ ਤੋਂ ਲੈ ਕੇ ਬਹਾਵਲਪੁਰ ਤੱਕ ਇਹ 450 ਕਿਲੋਮੀਟਰ ਦਾ ਫਾਸਲਾ ਵਾ ਦਰਿਆਏ ਸਤਲੁਜ ਜਿਹੜਾ ਪਾਕਿਸਤਾਨ 'ਚ ਤੈਅ ਕਰਦਾ। ਹੁਣ ਜਿੰਨਾ ਕੁ ਪਾਣੀ ਇੰਡੀਆ ਨੇ ਛੱਡਿਆ ਉਹ ਇੱਥੇ ਤੱਕ ਕਿੰਨਾ ਕੱਪੜਿਆ ਤੁਸੀਂ ਦੇਖ ਲਓ। ਹੁਣ ਬਾਰ-ਬਾਰ ਸਾਡੇ ਦੋਸਤ ਆਬੀ ਜਾਰਹੀਅਤ ਦੀ ਗੱਲ ਕਰਦੇ ਆ ਜੀ, ਬੜੇ ਨੁਕਸਾਨ ਹੋ ਗਏ, ਫਸਲਾਂ ਤਬਾਹ ਹੋ ਗਈਆਂ, ਪਿੰਡ ਉਜੜ ਗਏ। ਫਸਲਾਂ ਉਹੀ ਤਬਾਹ ਹੋ ਰਹੀਆਂ ਜਿਹੜੀਆਂ ਦਰਿਆ ਦੇ ਵਿੱਚ ਆ। ਦੇਖ ਲਓ ਜਿਹੜੀਆਂ ਇੱਥੇ ਵੀ ਕਾਸ਼ਤ ਹੋਈਆਂ। ਦਰਿਆ ਦਾ ਰਾਹ ਜਦੋਂ ਬੰਦ ਕਰ ਦੇਣਾ, ਉਹਦੇ ਵਿੱਚ ਫਸਲਾਂ ਕਾਸ਼ਤ ਕਰ ਲੈਣੀਆਂ, ਘਰ ਬਣਾ ਲੈਣੇ ਅਤੇ ਫਿਰ ਇਹ ਹਾਲ ਹੋਣਾ। ਬਾਕੀ ਦਰਿਆ ਦੇ ਵਿੱਚ ਹਾਲੇ ਤੱਕ ਉਸ ਲੈਵਲ ਦਾ ਕੋਈ ਸੈਲਾਬ, ਕੋਈ ਪਾਣੀ ਨਹੀਂ ਹੈ। 4 ਲੱਖ ਕਿਊਸਕ ਪਾਣੀ ਤੇ ਬੜੇ ਆਰਾਮ ਨਾਲ ਦਰਿਆਏ ਸਤਲੁਜ ਦਾ ਆਮ ਦਿਨਾਂ ਦੇ ਵਿੱਚ ਜਿਹੜਾ ਬਹਾਓ ਆ ਉਹਦੇ ਵਿੱਚ ਹੁੰਦਾ। ਆਹ ਤੁਸੀਂ ਦੇਖੋ ਕਿੰਨੀ ਦੇਰ ਤੋਂ ਅਸੀਂ ਦਰਿਆ ਦੇ ਅੰਦਰ ਸਫ਼ਰ ਕਰ ਰਹੇ ਹਾਂ ਔਰ ਅੱਗੇ ਤੱਕ ਅੱਧੇ ਤੋਂ ਜ਼ਿਆਦਾ ਦਰਿਆ ਅਸੀਂ ਅੱਗੇ ਲੰਘ ਚੁੱਕੇ ਹਾਂ ਅਤੇ ਉਹਦੇ ਵਿੱਚ ਹਾਲੇ ਤਾਈਂ ਫਸਲਾਂ ਹੀ ਫਸਲਾਂ ਹਰ ਪਾਸੇ ਕਾਸ਼ਤ ਕੀਤੀਆਂ ਹੋਈਆਂ ਵਾ। ਕਿਤੇ ਕਪਾਹ ਬੀਜੀ ਹੋਈ ਆ, ਕਿਤੇ ਬਾਅਦ ਵਿੱਚ ਕਣਕ ਲੱਗ ਜਾਣੀ ਆ, ਕਿਤੇ ਮੱਕੀ ਆ। ਯਾਨੀ ਅਜੀਬੋ ਗਰੀਬ ਗੱਲ ਆ ਕਿ ਦਰਿਆ ਦੇ ਵਿੱਚ ਕਾਸ਼ਤਕਾਰੀ ਜਾ ਕੇ ਕਰਦੇ ਆ, ਰਾਹ ਬੰਦ ਕਰਦੇ ਆ ਲੋਕ। ਠੀਕ ਆ, ਖਾਲੀ ਪਿਆ ਦਰਿਆ ਕਰ ਲਈ, ਪਰ ਉਹਦਾ ਇਹ ਮਤਲਬ ਨਹੀਂ ਕਿਹਾ ਜਾ ਸਕਦਾ ਕਿ ਦਰਿਆ ਦੇ ਵਿੱਚ ਪਾਣੀ ਬਹੁਤ ਆ ਗਿਆ। ਇੰਡੀਆ ਨੇ ਪਾਣੀ ਜਿਹੜਾ ਜ਼ਾਇਦ ਪਾਣੀ ਉਹਦੇ ਕੋਲ ਸੀਗਾ, ਉਹਨਾਂ ਨੇ ਛੱਡਿਆ ਜ਼ਰੂਰ ਆ। ਪੂਰਾ ਸਾਲ ਉਹ ਪਾਣੀ ਬੰਦ ਰੱਖਦੇ ਆ ਪਾਕਿਸਤਾਨ ਦਾ। ਆਹ ਦੇਖੋ ਹੁਣ ਤੁਸੀਂ ਫਸਲਾਂ ਤੋਂ ਵੀ ਅਸੀਂ ਅੱਗੇ ਲੰਘ ਗਏ ਹਾਂ, ਦਰਿਆ ਦੇ ਵਿੱਚ ਹੀ ਜਾ ਰਹੇ ਹਾਂ। ਉਦੋਂ ਦਾ ਤੁਸੀਂ ਦੇਖ ਰਹੇ ਹੋ ਪੁਲ ਦੇ ਉੱਤੋਂ ਲੰਘ ਰਹੇ। ਇਸ ਲਈ ਅਸੀਂ ਪੁਲ ਦੇ ਉੱਤੋਂ ਦੀ ਬਣਾਈ ਹੈ ਵੀਡੀਓ, ਤਾਂ ਕਿ ਪਤਾ ਲੱਗ ਸਕੇ ਸਾਰਿਆਂ ਨੂੰ ਕਿ ਦਰਿਆ ਹੀ ਆ, ਦਰਿਆ ਦੇ ਉੱਤੋਂ ਦੀ ਅਸੀਂ ਲੰਘਦੇ ਪਏ ਹਾਂ। ਇੱਥੇ ਦਰਿਆਏ ਸਤਲੁਜ ਉਹੀ ਬਦਕਿਸਮਤ ਦਰਿਆ ਵਾ ਜਿਹੜਾ ਪੰਜਾਬ ਦਾ ਵੇਚਿਆ ਗਿਆ ਇੰਡੀਆ ਨੂੰ, ਜਿਹਦੇ ਉੱਤੋਂ ਪਾਕਿਸਤਾਨ ਪਿੱਛੇ ਹਟਿਆ। ਲਹਿੰਦਾ ਪੰਜਾਬ ਜਿਹਦੀ ਵਜ੍ਹਾ ਤੋਂ ਬੰਜਰ ਹੋ ਰਿਹਾ, ਇਹਦੇ ਨਾਲ ਰਾਵੀ ਅਤੇ ਦੂਜੇ ਪਾਸੇ ਬਿਆਸਾ ਜਿਹੜਾ ਸਤਲੁਜ ਦਾ ਹੀ ਡਿਸਟਰੀਬਿਊਟਰੀ ਸੀ, ਉਹ ਵੀ ਇੰਡੀਆ ਦੇ ਹਵਾਲੇ ਕਰਤੇ ਗਏ ਸੀ ਉਹਦੇ ਰਾਈਟਸ। ਆਹ ਦੇਖ ਲਓ ਤੁਸੀਂ ਦਰਿਆ ਬਿਲਕੁਲ ਸੁੱਕਾ ਪਿਆ, ਖਾਲੀ ਆ, ਕਿਉਂਕਿ ਇੰਡੀਆ ਇੱਧਰ ਪਾਣੀ ਆਉਣ ਹੀ ਨਹੀਂ ਦਿੰਦਾ। ਅਤੇ ਜੇ ਪਾਣੀ ਉਹਦੇ ਕੋਲ ਕੋਈ ਵਾਧੂ ਹੋ ਜਾਂਦਾ ਵਾ ਅਤੇ ਇੱਧਰ ਉਹ ਛੱਡ ਦਿੰਦੇ ਆ। ਅਤੇ ਸਾਡੇ ਲੋਕ ਜਿਹੜੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਮਾਮਲਾਤ ਦਾ, ਜਿਨ੍ਹਾਂ ਨੂੰ ਉਹਦੀ ਸੂਰਤ ਹਾਲ ਦਾ ਹੀ ਨਹੀਂ ਪਤਾ, ਉਹ ਰੌਲਾ ਪਾ ਦਿੰਦੇ ਆ ਜੀ ਕਿ ਦਰਿਆਏ ਸਤਲੁਜ ਦੇ ਵਿੱਚ ਆਬੀ ਦਹਿਸ਼ਤਗਰਦੀ ਹੋ ਗਈ, ਆਬੀ ਜਾਰਹੀਅਤ ਹੋ ਗਈ, ਪਾਕਿਸਤਾਨ ਨੂੰ ਤਬਾਹ ਕਰਤਾ, ਸੈਲਾਬ ਛੱਡਤਾ, ਜਦ ਕਿ ਸੂਰਤ ਹਾਲ ਐਸੀ ਹੈ ਨਹੀਂ। ਆ ਤੁਸੀਂ ਦੇਖ ਲਓ ਮੁਸਲਸਲ ਦਰਿਆ ਦੇ ਉੱਤੋਂ ਦੀ ਅਸੀਂ ਲੰਘ ਰਹੇ ਹਾਂ। ਕਮੋ ਬੇਸ਼ 1 ਕਿਲੋਮੀਟਰ ਚੌੜਾ ਵਾ ਦਰਿਆ, ਅਤੇ ਜਿੰਨਾ ਵੀ ਆ ਤੁਸੀਂ ਦੇਖ ਲਿਆ ਕਿੱਥੇ ਕੁ ਪਾਣੀ ਆ। ਉਹ ਦੂਰ ਇੱਕ ਲੀਕ ਦਿਸਦੀ ਪਈ ਆ ਪਾਣੀ ਦੀ, ਜਿਹੜਾ ਥੋੜ੍ਹਾ ਜਿਹਾ ਪਾਣੀ ਇਹਦੇ ਵਿੱਚ ਹੈ ਆ, ਉਹ ਵੀ ਦੇਖਦੇ ਹਾਂ ਕਿੰਨਾ ਕੁ ਪਾਣੀ ਆ। ਅਤੇ ਇੰਡੀਆ ਵੱਲੋਂ ਦਰਿਆ ਦੇ ਵਿੱਚ ਜਿਹੜਾ ਪਾਣੀ ਅਸੂਲਨ ਛੱਡਿਆ ਜਾਣਾ ਚਾਹੀਦਾ, ਉਹ ਵੀ ਨਹੀਂ ਛੱਡਿਆ ਜਾਂਦਾ ਇੱਥੇ, ਅਤੇ ਸੁੱਕਾ ਰਹਿੰਦਾ। ਜਿੰਨਾ ਕੁ ਪਾਣੀ ਹੁਣ ਆਇਆ ਵਾ, ਮੈਂ ਕਹਿੰਦਾ ਇੰਨਾ ਪਾਣੀ ਤਾਂ ਰੂਟੀਨ ਦੇ ਵਿੱਚ ਲਾਜ਼ਮੀ ਤੌਰ 'ਤੇ ਦਰਿਆ 'ਚ ਹੋਣਾ ਚਾਹੀਦਾ ਕਿ ਦਰਿਆ ਜਿੰਦਾ ਤਾਂ ਰਹੇ, ਦਰਿਆ ਦਾ ਥੱਲੇ ਵਾਟਰ ਲੈਵਲ 'ਤੇ ਰਹੇ। ਦਰਿਆ ਨੂੰ ਜ਼ਿੰਦਾ ਰੱਖਣ ਲਈ ਮਾਹੌਲੀਆਤ ਵਾਸਤੇ ਹੀ ਇੰਨਾ ਕੁ ਪਾਣੀ ਜ਼ਰੂਰੀ ਆ, ਅਤੇ ਸਾਨੂੰ ਮੁਤਾਲਬਾ ਕਰਨਾ ਚਾਹੀਦਾ ਕਿ ਇੰਨਾ ਪਾਣੀ ਕਮ ਅਜ਼ ਕਮ ਇੰਡੀਆ ਛੱਡਦਾ ਰਹੇ। ਪਹਿਲੋਂ ਇਹਨਾਂ ਨੇ ਭਾਖੜਾ ਡੈਮ ਬਣਾਇਆ ਪਾਕਿਸਤਾਨ ਬਣਨ ਦੇ ਵੇਲੇ ਕੋਸ਼ਵਾਲਕ ਦੇ ਵਿੱਚ, ਉਹਦੀ ਵਜ੍ਹਾ ਤੋਂ ਪਾਣੀ ਘਟਿਆ ਸੀ। ਨਵਾਬ ਬਹਾਵਲਪੁਰ ਨੇ ਉਹਦੇ ਉੱਤੇ ਕੇਸ ਵੀ ਕੀਤਾ ਸੀ, ਬੜਾ ਉਹ ਕੇਸ ਚੱਲਦਾ ਰਿਹਾ, ਪਰ ਨਵਾਬ ਬਹਾਵਲਪੁਰ ਉਹ ਕੇਸ ਹਾਰ ਗਏ। ਅੱਛਾ ਆਹ ਦੇਖੋ ਜੀ, ਇਹ ਪਾਣੀ ਆ, ਇਹ ਪਾਣੀ ਕਿੰਨਾ ਕੁ ਤੁਹਾਡੇ ਸਾਹਮਣੇ ਆ, ਤੁਸੀਂ ਆਪ ਇਹਦਾ ਅੰਦਾਜ਼ਾ ਲਾ ਲੈਣਾ। ਕੁਛ ਫੁੱਟ ਨੀਵਾਂ ਵਾ, ਬਾਕੀ ਕੁਛ ਇੱਥੇ ਹੈ ਹੀ ਨਹੀਂ। ਅਤੇ ਇੰਨੇ ਕੁ ਪਾਣੀ ਦੀ ਵਜ੍ਹਾ ਤੋਂ ਵੀ ਅਸੀਂ ਰੋਣਾ ਰੋ ਰਹੇ ਹਾਂ ਵੀ ਜਿੰਨਾ ਕੁ ਰੇਲਾ ਉਹਨਾਂ ਨੇ ਛੱਡਿਆ ਵਾ ਸਤਲੁਜ ਦੇ ਵਿੱਚ, ਇੱਦਾਂ ਦੇ 5-7 ਰੇਲੇ ਹੋਰ ਛੱਡੇ ਅਤੇ ਸ਼ਾਇਦ ਇੱਥੇ ਆ ਕੇ ਥੋੜ੍ਹਾ ਜਿਹਾ ਪਾਣੀ ਬਣ ਜਾਵੇ। ਅਤੇ ਅਸੀਂ ਕਦੋਂ ਦੇ ਕਹਿੰਦੇ ਆ ਰਹੇ ਕਿ ਇਸ ਪਾਣੀ ਨੂੰ ਵੀ ਬਚਾਉਣ ਲਈ ਇੱਥੇ ਸਪਿਲਵੇ ਬਣਾ ਲਿਆ ਜਾਣ, ਡੈਮ ਬਣਾ, ਜਿਹੜੇ ਬਰਾਜ ਦੇ ਗੇਟ ਹੁੰਦੇ ਉਹ ਲਾਤੇ ਜਾਣ ਤਾਂ ਬਚਾਇਆ ਜਾ ਸਕਦਾ। ਨਹੀਂ ਆਹ ਦੇਖੋ ਇਹ ਪਾਣੀ ਹੈ ਜੀ, ਇਹ ਟੋਟਲ ਪਾਣੀ ਹੈ ਜਿਹੜਾ ਇਹਦੇ ਵਿੱਚ ਆਇਆ ਵਾ। ਇੱਥੇ ਤੱਕ ਪਿੱਛੋਂ ਲੋਕਾਂ ਨੇ ਜਿਹੜੀਆਂ ਵਿੱਚ ਜ਼ਮੀਨਦਾਰਾਂ ਬੰਦ ਲਾਏ ਹੋਏ ਆ, ਉਹ ਬੰਦ ਹੋਣੇ ਚਾਹੀਦੇ ਆ, ਖ਼ਤਮ ਹੋਣੇ ਚਾਹੀਦੇ ਆ, ਪਰ ਪਾਣੀ ਹਾਲੇ ਤੱਕ ਪਿੱਛੋਂ ਵੀ ਦਰਿਆ 'ਚੋਂ ਕਿਤੋਂ ਨਿਕਲਿਆ ਨਹੀਂ, ਜਿੱਥੋਂ ਇੰਡੀਆ ਤੋਂ ਪਾਕਿਸਤਾਨ 'ਚ ਇੰਟਰ ਹੋ ਰਿਹਾ। ਆਹ ਦੇਖੋ ਜੀ, ਇਹ ਦਰਿਆ ਦਾ ਇੱਧਰਲਾ ਕੰਢਾ ਵਾ, ਇਸ ਕੰਢੇ ਦੇ ਨਾਲ ਇਹ ਪਾਣੀ ਦੀ ਇੱਕ ਨਹਿਰ ਵਗਦੀ ਪਈ ਆ ਸਤਲੁਜ ਦੀ। ਅਤੇ ਅੱਗੇ ਫਿਰ ਤੁਸੀਂ ਦੇਖ ਲਓ ਅਗਲੇ ਪਾਸੇ ਕੀ ਸੂਰਤ ਹਾਲ ਆ, ਪੁਲ ਮੁੱਕ ਰਿਹਾ ਵਾ
ਤੇ ਆ ਅੱਗੇ ਵੱਡਾ ਕੰਢਾ ਆ ਗਿਆ ਦਰਿਆ ਦਾ। ਇੱਥੋਂ ਦੇਖੋ ਕਿੰਨਾ ਨੀਵਾਂ, ਕਿੱਥੇ ਤੱਕ ਪਾਣੀ, ਯਾਨੀ ਇੱਥੋਂ ਹਾਲੇ 20 ਫੁੱਟ ਪਾਣੀ ਹੋਰ ਉੱਚਾ ਹੋ ਸਕਦਾ। ਤੇ ਅੱਗੇ ਜਿਹੜੀਆਂ ਵਾ ਆਬਾਦੀਆਂ ਮੌਜੂਦ ਆ ਵਿੱਚ। ਤੇ ਬਹਰਹਾਲ ਇਹਦੇ ਵਿੱਚ ਸਾਡਾ ਮਕਸਦ ਸੀ ਕਿ ਤੁਹਾਨੂੰ ਅਸਲੀ ਸੂਰਤ ਹਾਲ ਦਿਖਾਈਏ ਕਿ ਦਰਿਆ ਸਤਲੁਜ ਦੀ ਹੈ ਕੀ, ਤੇ ਸਾਡੇ ਚੈਨਲ ਤੇ ਮੀਡੀਆ ਤੇ ਸੋਸ਼ਲ ਮੀਡੀਆ ਕੀ ਝੂਠਾ ਰੌਲਾ ਪਾਈ ਜਾ ਰਿਹਾ।